ਗੱਲ ਸੁਣਨ ਵਾਲੀ ਆ ਤੇ ਮਿਸਾਲ ਦੇ ਕੇ ਗੱਲ ਕਰੂੰਗਾ ਔਰ ਉਮੀਦ ਆ ਕਿ ਤੁਹਾਨੂੰ ਨਾ ਸਮਝ ਆਏਗੀ। ਗੱਲ ਇਹ ਆ ਕਿ ਦੇਖੋ, ਇੱਕ ਬੰਦਾ ਅਗਰ ਫੌਤ ਹੋ ਜਾਂਦਾ ਹੈ ਤੇ ਸਾਡਾ ਇਹ ਈਮਾਨ ਆ, ਬੰਦਾ ਅਗਰ ਫੌਤ ਹੋ ਜਾਂਦਾ ਹੈ ਤੇ ਸਾਡਾ ਇਹ ਈਮਾਨ ਆ ਕਿ ਰੱਬ ਸੋਹਣੇ ਨੇ ਜਿਹੜਾ ਨਾ ਮਿਜ਼ਾਨ ਦੇ ਥਰੂ ਤੁਹਾਨੂੰ ਜੰਨਤ ਦਾ ਜਾਂ ਤੁਹਾਡੀ ਦੋਜ਼ਖ ਦਾ ਫੈਸਲਾ ਕਰਨਾ। ਤੱਕੜੀ ਦੇ ਵਿੱਚ ਤੁਹਾਡੇ ਗੁਨਾਹ ਜਾਂ ਤੁਹਾਡੇ ਨੇਕੀਆਂ ਤੋਲੀਆਂ ਜਾਣੀਆਂ। ਬਿਲ ਫਰਜ਼ ਇੱਕ ਬੰਦੇ ਦੇ ਗੁਨਾਹ ਜਿਹੜੇ ਨੇ ਉਹ 99 ਨੇ ਤੇ ਨੇਕੀਆਂ ਨੇ 100, ਤੇ ਫਰਿਸ਼ਤੇ ਆਉਣਗੇ ਉਹਨੂੰ ਕਹਿਣਗੇ ਕਿ ਤੈਨੂੰ ਮੁਬਾਰਕ ਹੋਵੇ, ਤੈਨੂੰ ਜਿਹੜਾ ਨਾ ਵੀ ਜੰਨਤ ਦੀ ਬਿਸ਼ਾਰਤ ਮਿਲ ਗਈ ਹੈ, ਤੇਰੇ ਜਿਹੜੇ ਗੁਨਾਹ ਘੱਟ ਆ ਨੇਕੀਆਂ ਜ਼ਿਆਦਾ। ਜਦੋਂ ਹੀ ਉਹਨੂੰ ਜੰਨਤ ਨੂੰ ਲੈ ਕੇ ਜਾਣਗੇ ਨਾਲ ਹੀ ਆਵਾਜ਼ ਪਏਗੀ ਵੀ ਇਹਨੂੰ ਰੋਕ ਲਓ। ਉਹ ਬੰਦਾ ਘਬਰਾ ਕੇ ਪੁੱਛੂਗਾ ਵੀ ਹਾਂ ਵੀ ਕੀ ਹੋਇਆ। ਉਹ ਕਹਿਣਗੇ ਕਿ ਨਹੀਂ ਜੀ, ਤੁਹਾਡੀਆਂ ਜਿਹੜੀਆਂ ਨੇਕੀਆਂ ਵਾ ਉਹ 100 ਆ, ਪਰ ਤੁਹਾਡੇ ਗੁਨਾਹ 102 ਹੋ ਗਏ ਆ, ਇਸ ਕਰਕੇ ਵੀ ਅਸੀਂ ਤੁਹਾਨੂੰ ਹੁਣ ਜਹੰਨਮ 'ਚ ਲੈ ਕੇ ਜਾਣਾ। ਜਿਸ ਤਰ੍ਹਾਂ ਸਦਕਾ ਜਾਰੀਆ ਨੇਕੀ ਦੇ ਵਿੱਚ ਸ਼ੁਮਾਰ ਹੁੰਦਾ ਨਾ, ਇਸੇ ਤਰ੍ਹਾਂ ਇੱਕ ਗੁਨਾਹ ਜਾਰੀਆ ਵੀ ਹੁੰਦਾ। ਬੰਦਾ ਮਰ ਜਾਂਦਾ ਪਰ ਗੁਨਾਹ ਜਿਹੜਾ ਨਾ ਉਹ ਜਾਰੀ ਰਹਿੰਦਾ। ਆਹ ਜਿਹੜੇ ਬੰਦੇ ਆ, ਜਿਹੜੇ ਦੱਲੇ ਆ, ਜਿਹੜੇ ਨਾਚੇ, ਆ ਜਿਹੜੇ ਮਤਲਬ ਗੋਰਿਆਂ ਨੇ ਇਹ ਫੇਸਬੁੱਕ ਜਾਂ ਟਿਕਟੋਕ ਜਾਂ ਇਹਨਾਂ ਚੀਜ਼ਾਂ ਨੂੰ ਅਗਰ ਕੱਢਿਆ ਹੈ, ਚਾਈਨੀਜ਼ ਦੀ ਹੈ ਟਿਕਟੋਕ, ਤੁਸੀਂ ਦੇਖੋ ਤੁਹਾਨੂੰ ਇੱਕ ਵੀ ਚਾਈਨੀਜ਼ ਉਂਝ ਦੀਆਂ ਵਹਿਬਤਾਂ ਕਰਦਾ ਨਜ਼ਰ ਨਹੀਂ ਆਊ ਜਿੱਦਾਂ ਦੇ ਸਾਡੇ ਲੋਕ ਕਰਦੇ ਆ। ਕੋਈ ਆਪਣੀਆਂ ਜਨਾਨੀਆਂ ਨੂੰ ਮੂਹਰੇ ਲਾ ਕੇ ਨਚਾਉਣ ਲੱਗਾ ਹੋਇਆ, ਕੋਈ ਆਪਣੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਮਤਲਬ ਹੱਥਾਂ 'ਚ ਮੋਬਾਈਲ ਦਿੱਤੇ ਹੋਏ, ਜੋ ਮਰਜ਼ੀ ਦਿਲ ਕਰਦਾ ਬਕਵਾਸ ਕਰੀ ਜਾਂਦੇ ਆ। ਕੋਈ ਇਲਮ ਦੀ ਗੱਲ ਨਹੀਂ, ਕੋਈ ਨੌਲੇਜ ਦੀ ਗੱਲ ਨਹੀਂ, ਕੋਈ ਮੋਟੀਵੇਸ਼ਨਲ ਗੱਲ ਨਹੀਂ, ਕੋਈ ਇਹ ਬੰਦਾ ਨਹੀਂ ਦੱਸਦਾ। ਬਹੁਤ ਘੱਟ ਲੋਕ ਆ, ਹੈਗੀ ਆ ਸੰਖਿਆ, ਇਹੋ ਜਿਹੇ ਬੰਦਿਆਂ ਦੀ ਸੰਖਿਆ ਹੈਗੀ ਹੈ, ਲੇਕਿਨ ਬਹੁਤ ਘੱਟ ਆ। ਜ਼ਿਆਦਾਤਰ ਕੀ ਕਰਦੇ ਆ, ਜੋ ਵਹਿਬਤਾਂ ਕਰਦੇ ਆ ਲਾਈਵ ਦੇ ਉੱਤੇ ਆ ਕੇ, ਜੋ ਬਗੈਰਤੀਆਂ ਫੈਲਾਈਆਂ ਹੋਈਆਂ। ਗੁਨਾਹਗਾਰ ਆ ਅਸੀਂ ਵੀ, ਲੇਕਿਨ ਇਦਾਂ ਦੀਆਂ ਵਹਿਬਤਾਂ ਜਿਹੜੀਆਂ ਨਾ ਅੱਜ ਤੱਕ ਸ਼ੁਕਰ ਹੈ ਰੱਬ ਦਾ ਵੀ ਅਗਰ ਕੋਈ ਇਸ ਤਰ੍ਹਾਂ ਦਾ ਅੱਗੇ ਹੁੰਦਾ ਨਾ ਵੀ ਜਨਾਨੀ ਆ ਤੇ ਤੰਗ ਜੀ ਸੁੱਥੜ ਪਾਈ ਹੋਈ ਆ ਤੇ ਆਪਣਾ ਢੂਆ ਘਮਾਉਂਦੀ, ਕਦੀ ਐ ਨੂੰ ਜਾਂਦੀ ਕਦੀ ਹੋਰ ਨੂੰ ਜਾਂਦੀ ਆ। ਬੰਦੇ ਜਿਹੜੇ ਰੁਕ ਕੇ ਚਸਕੇ ਲੈਂਦੇ ਨੇ, ਕੋਈ ਲਾਈਕਾਂ ਘਲਾਉਂਦਾ, ਕੋਈ ਕਮੈਂਟ ਘਲਾਉਂਦਾ, ਕੋਈ ਗਿਫਟ ਘਲਾਈ ਜਾਂਦਾ। ਤੁਹਾਡੀਆਂ ਇਹਨਾਂ ਬੇਗੈਰਤੀਆਂ ਦੀ ਵਜ੍ਹਾ ਤੋਂ ਇਹ ਲੋਕ ਜਿਹੜੇ ਆ ਮਜ਼ੀਦ ਇਹੋ ਜਿਹਾ ਕੰਮ ਕਰਦੇ ਆ, ਇਹਨਾਂ ਨੂੰ ਪੈਸਾ ਪਹੁੰਚਦਾ ਔਰ ਵਿਊਜ਼ ਮਿਲਦੇ ਆ, ਇਹ ਫਿਰ ਉਸ ਕੰਮ ਨੂੰ ਤਬਾਹ ਨਹੀਂ ਹੁੰਦੇ। ਆ ਮੁੰਡੇ ਆ ਕਈ ਦੇਖਾਂਗੇ ਐਡੀ ਐਡੀ ਘੋੜੇ ਦੇ ਨਾਲ ਜਿਹੜੀ ਮੁੱਛ ਰੱਖੀ ਹੈ ਜਨਾਬ, ਉਹ ਐ ਨੂੰ ਮੁੱਛ ਨੂੰ ਵੱਟ ਦੇਈ ਜਾਂਦਾ ਤੇ ਉਹ ਪਿੱਛੋਂ ਗਾਣੇ ਅਜੀਬ ਜੇ ਵੀ, ਉਹ ਅਸੀਂ ਇੰਨੇ ਬੰਦੇ ਮਾਰ ਕੇ ਤੇ ਨਿਕਾਰ ਵੀ ਨਾ ਲਈਏ ਤੇ ਯਾਰ ਇਹ ਕੋਈ ਤਰੀਕਾਕਾਰ ਨਹੀਂ ਹੈਗਾ। ਦੇਖੋ, ਸਹੀ ਸੁੱਚੇ ਤਰੀਕੇ ਦੇ ਨਾਲ ਕੰਮ ਕਰੋ। ਮੋਟੀਵੇਸ਼ਨਲ ਤੁਸੀਂ ਤੁਹਾਡਾ ਜਿਸ ਤਰ੍ਹਾਂ ਮੁੱਛਾਂ ਰੱਖੀਆਂ, ਦਾੜੀ ਰੱਖੀ ਆ, ਨੋ ਪ੍ਰੋਬਲਮ ਰੱਖੋ। ਪੰਜਾਬ ਦਾ ਇੱਕ ਕਲਚਰ ਆ ਇਹ। ਸਾਡੇ ਪੰਜਾਬ ਦੇ ਵਿੱਚ ਉਸ ਬੰਦੇ ਨੂੰ ਮਰਦ ਗਿਣਦੇ ਆ ਜਿਹਨੇ ਚੰਗੀ ਮੁੱਛ ਰੱਖੀ ਹੋਈ ਹੋਵੇ। ਠੀਕ ਆ, ਭਾਵੇਂ ਬੰਦੇ ਦੇ ਪੱਲੇ ਕੱਖ ਨਾ ਹੋਵੇ, ਮੁੱਛ ਦੇ ਸਿਰ ਤੇ ਬੰਦਾ ਹੁੰਦਾ, ਭਾਵੇਂ ਜੇਬ 'ਚ ਵੀ ਕੱਖ ਨਾ ਹੋਵੇ। ਬਹਰਹਾਲ ਇਹ ਇੱਕ ਅਲੱਗ ਗੱਲ ਆ। ਤੁਸੀਂ ਮੁੱਛ ਰੱਖੋ, ਦਾੜੀ ਰੱਖੋ, ਦੈਟਸ ਗੁੱਡ, ਓਕੇ। ਗੱਲ ਤਾਂ ਕੋਈ ਬੰਦੇ ਵਾਲੀ ਕਰੋ, ਉਹ ਆਪਣੇ ਕਰਮ ਜਿਹੜੇ ਆ, ਆਪਣੇ ਕੰਮ ਜਿਹੜੇ ਕੋਈ ਬੰਦੇ ਵਾਲੀ ਕਰੋ। ਕਿ ਜਿਹੜੀ ਦੇਖੋ ਸੋਸ਼ਲ ਮੀਡੀਆ ਹੈ ਇੱਕ ਪਬਲਿਕ ਪੁਆਇੰਟ ਹੈ, ਇਹਦੇ ਉੱਤੇ ਆ ਕੇ ਗੁਨਾਹ ਜਾਰੀ ਵਾਲੇ ਕੰਮ ਤਾਂ ਨਾ ਕਰੋ ਯਾਰ। ਮਤਲਬ ਇੰਤਹਾ ਹੋਈ ਪਈ ਆ ਪੈਸਿਆਂ ਦੀ ਖਾਤਰ। ਮਤਲਬ ਮੁਸਲਮਾਨ ਵੀ ਅਸੀਂ ਅਖਵਾਰੇ ਆ ਤੇ ਸਭ ਤੋਂ ਜ਼ਿਆਦਾ ਥੱਲੇ ਵੀ ਅਸੀਂ ਲੱਗੇ ਹੋਏ ਆ। ਜਿਹੜੀ ਬਗੈਰਤੀ ਦੀ ਇੰਤਹਾ ਵਾ ਵੀ ਆਪਣੀਆਂ ਜਨਾਨੀਆਂ ਬੰਦਿਆਂ ਨੇ ਕਈਆਂ ਨੇ ਰੱਖਿਆ ਓੜ ਨਵੇਂ ਸ਼ੁਰੂ ਹੋਏ ਆ, ਜਨਾਨੀਆਂ ਨਾਲ ਖੜੀਆਂ ਕਰ ਲੈਂਦੇ ਆ ਜਨਾਬ, ਜੋ ਮਤਲਬ ਠੁਮਕੇ ਲਾਉਣ ਲੱਗੇ ਹੁੰਦੇ ਨੇ। ਯਾਰ ਅਗਰ ਤੁਹਾਡੇ ਵਿੱਚ ਕੋਈ ਟੈਲੈਂਟ ਆ ਤੇ ਤੁਸੀਂ ਉਸ ਟੈਲੈਂਟ ਨੂੰ ਸ਼ੋਅ ਕਰਵਾਓ। ਤੁਸੀਂ ਸਾਹਮਣੇ ਜਨਾਨੀਆਂ ਲਿਆ ਕੇ ਤੁਸੀਂ ਮਤਲਬ ਉਹ ਮੁਖਤਲਫ ਉਹਨਾਂ ਦੇ ਕੋਲੋਂ ਪੋਜ਼ ਕਰਵਾ ਕੇ, ਫਿਰ ਆ ਕਈ ਕੁੜੀਆਂ ਜਿਹੜੀਆਂ ਇਹਨਾਂ ਨੂੰ ਵਿਹਲੀਆਂ ਨੂੰ ਹੋਰ ਕੋਈ ਕੰਮ ਨਹੀਂ, ਇਹਨਾਂ ਨੇ ਸੋਚਿਆ ਵੀ ਚਲੋ ਕੋਈ ਬਗੈਰਤੀ ਦਿਖਾ ਕੇ ਪੈਸੇ ਕਮਾ ਲਈਏ। ਪੈਸਾ ਵੀ ਕਮਾ ਲੋਗੇ, ਸਾਰਾ ਕੁਛ ਕਰ ਲੋਗੇ। ਇਹ ਗੁਨਾਹੇ ਜਾਰੀਆ ਦਾ ਕੀ ਕਰੋਗੇ ਤੁਸੀਂ, ਦੱਸੋ ਮੈਨੂੰ। ਆ ਕਈ ਆ ਬਾਰਿਸ਼ ਦਾ ਮੌਸਮ ਦੇ ਵਿੱਚ ਪੂਰੀਆਂ ਭਿੱਜ ਕੇ ਜਿਹੜੀ ਉਹ ਕੱਪੜੇ ਪਾਏ ਜਾਂ ਨਾ ਪਾਏ ਇੱਕ ਬਰਾਬਰ ਆ। ਔਰ ਸਾਡੇ ਲੋਕ ਖਾਸ ਤੌਰ ਤੇ ਗੁੱਸਾ ਯਾਰ ਰੌਣਾ ਉਹਨਾਂ ਲੋਕਾਂ ਤੇ ਆਉਂਦਾ ਜਿਹੜੇ ਲੋਕ ਇਹਨਾਂ ਨੂੰ ਸਪੋਰਟ ਕਰਦੇ ਆ, ਜਿਹੜੇ ਲੋਕ ਇਹਨਾਂ ਨੂੰ ਕਮੈਂਟ ਕਰਦੇ ਆ, ਜਿਹੜੇ ਲੋਕ ਇਹਨਾਂ ਨੂੰ ਗਿਫਟਿੰਗ ਕਰਦੇ ਆ। ਯਾਰ ਮਤਲਬ ਥੋੜਾ ਜਿਹਾ ਆਪਣੇ ਗਿਰੇਬਾਨ 'ਚ ਝਾਕਿਆ ਤੇ ਕਰੋ ਕਿ ਯਾਰ ਅਸੀਂ ਇਨਸਾਨ ਆ, ਅਸੀਂ ਮੁਸਲਮਾਨ ਆ, ਅਸੀਂ ਉਸ ਨਬੀ ਦਾ ਕਲਮਾ ਪੜ੍ਹਦੇ ਆ ਕਿ ਜਿਹਨੇ ਤਮਾਮ ਔਰਤਾਂ ਨੂੰ ਇੱਜ਼ਤ ਔਰ ਹਯਾ ਔਰ ਆਬਰੂ ਬਾਖਤਾ ਜ਼ਿੰਦਗੀ ਦਿੱਤੀ ਔਰ ਉਹਦਾ ਦਰਸ ਦਿੱਤਾ। ਯਾਰ ਐਟਲੀਸਟ ਇੰਨਾ ਕੁ ਤਾਂ ਖਿਆਲ ਰੱਖਿਆ ਕਰੋ ਕਿ ਚਲੋ ਨਾਮ ਨਹੀਂ ਮੁਸਲਮਾਨ ਸਹੀ, ਪਰ ਬੰਦਾ ਕੀ ਕਹਿੰਦੇ ਨੇ, ਕੁੱਤਿਆ ਤੇਰਾ ਨਹੀਂ ਹੈ ਤੇਰੇ ਸਾਈਆਂ ਦਾ ਮੂੰਹ ਮਾਰਦਾ। ਓਏ ਕੁੱਤਿਓ, ਓਏ ਤੁਸੀਂ ਇਹ ਤਾਂ ਦੇਖੋ, ਜਿਸ ਨਬੀ ਦਾ ਕਲਮਾ ਪੜ੍ਹਦੇ ਹੋ, ਉਸ ਸਾਈ ਦਾ ਕਲਮਾ ਪੜ੍ਹਦੇ ਹੋ, ਦੇਖੋ ਤਾਂ ਸਹੀ ਉਹ ਹਸਤੀ ਕੈਸੀ ਆਲਾ ਹੈ। ਠੀਕ ਆ, ਇਨਸਾਨ ਕੋਲੋਂ ਗੁਨਾਹ ਹੋ ਜਾਂਦੇ ਆ, ਪਰ ਯਾਰ ਪਬਲਿਕ ਪੁਆਇੰਟ ਦੇ ਉੱਤੇ ਆ ਕੇ ਯਾਰ ਤੁਸੀਂ ਗੁਨਾਹ ਜਾਰੀਆ ਦਾ ਜਿਹੜਾ ਸਿਲਸਿਲਾ ਇਹਨੂੰ ਮਜ਼ੀਦ बढ़ाई ਜਾ ਰਹੇ ਹੋ। ਕੋਈ ਹਯਾ ਦੇ, ਕੋਈ ਹੋਸ਼ ਦੇ ਦਾਖਲ ਲਓ ਯਾਰ, ਕੋਈ ਮਤਲਬ ਕਰਨ ਵਾਲੀ ਗੱਲ ਕਰੋ।
ਅੱਗੇ ਦੇਖੋ ਕਿੱਥੇ ਹਾਲਾਤ ਪਹੁੰਚ ਗਏ ਹੋਏ ਆ। ਛਿੱਤਰ ਵੱਜਦਿਆਂ ਸਾਹ ਨਹੀਂ ਆਉਂਦਾ ਹੈਗਾ। ਪਰੇਸ਼ਾਨ ਨੇ ਕਿਸਾਨ ਵਿਚਾਰੇ। ਫਲਸਤੀਨ ਨੂੰ ਇਨਸਾਫ ਕੀ ਦਿਲਾਉਣਾ, ਕਸ਼ਮੀਰ ਨੂੰ ਤੁਸੀਂ ਕੀ ਇਨਸਾਫ ਦਿਲਾਉਣਾ? ਤੁਸੀਂ ਤੇ KFC ਦਾ ਬਾਈਕਾਟ ਨਹੀਂ ਕਰ ਸਕੇ, ਤੁਸੀਂ ਤੇ ਕੋਕੋ ਕੋਲਾ, ਡਿਊ ਤੇ ਪਤਾ ਨਹੀਂ ਹੈ ਕੀ ਕੁਛ ਹੈ ਜੋ ਉਹਨਾਂ ਦੀਆਂ ਮਸਨੂਆਤਾਂ, ਤੁਸੀਂ ਤੇ ਉਹ ਨਹੀਂ ਛੱਡ ਸਕੇ ਹੈਗੇ। ਤੁਸੀਂ ਤੇ ਕੋਈ ਇੰਜ ਦੀ ਕੋਲਡ ਡਰਿੰਕ ਨਹੀਂ ਬਣਾ ਸਕੇ ਹੈਗੇ ਕਿ ਤੁਸੀਂ ਉਹਨਾਂ ਦੀ ਕੋਲਡ ਡਰਿੰਕਸ ਦਾ ਬਾਈਕਾਟ ਕਰਕੇ ਤੁਸੀਂ ਆਪਣੀ ਕੋਲਡ ਡਰਿੰਕ ਕਮਾ ਲਓ ਹੈ। ਕੋਈ ਆਪਣੀ ਐਸੀ ਮਸਨੂਆਤ, ਕੋਈ ਆਪਣੀ ਐਸੀ ਚੀਜ਼ ਤੁਸੀਂ ਆਵਾਮ ਨੂੰ, ਪਬਲਿਕ ਨੂੰ ਦਿੱਤੀ ਹੋਈ ਹੋਵੇ। ਹੁਣ ਦੇਖੋ ਸਊਦੀਆ ਦਾ ਅਲਬੈਕ ਐਜ਼ ਇਟ ਇਜ਼, ਜਿਸ ਤਰ੍ਹਾਂ KFC ਵਗੈਰਾ, ਥੋੜਾ ਜਿਹਾ ਡਿਫਰੈਂਟ ਹੈ, ਲੇਕਿਨ ਅਲਬੈਕ ਹੈ ਸਊਦੀਆ ਦੀ, ਇਹ ਇੱਕ ਪ੍ਰੋਡਕਟ ਹੈ, ਠੀਕ ਹੈ। ਸਾਰੇ ਲੋਕਾਂ ਨੂੰ ਇੱਕ ਅਲਟਰਨੇਟ ਮਿਲ ਗਿਆ, ਉਹਨਾਂ ਨੇ KFC ਛੱਡ ਦਿੱਤੀ ਆ। ਅਲਬੈਕ ਦੀ ਜਿੰਨੀ ਕਮਾਈ ਆ ਤੁਹਾਡੀ ਸੋਚ ਆ। ਸਊਦੀਆ ਦੇ ਵਿੱਚ ਸੀ 1-2 ਜਗ੍ਹਾ ਦੇ ਉੱਤੇ, ਉਹਨਾਂ ਨੇ ਪੂਰੇ ਸਊਦੀਆ ਦੇ ਵਿੱਚ ਅਲਬੈਕ ਨੂੰ ਪਹਿਲਾਂ ਫੈਲਾਇਆ। ਫਿਰ ਇਹ ਇੱਥੇ ਅਰਬ ਮੁਬਾਲਕਾਂ ਦੇ ਵਿੱਚ, ਓਮਾਨ ਚ, ਕਤਰ ਚ, ਇਹ ਇੱਥੇ ਪਹਿਲਾਂ ਦੁਬਈ ਦੇ ਵਿੱਚ ਇੱਕ ਜਗ੍ਹਾ ਤੇ ਸੀ, ਹੁਣ 4-5 ਜਗ੍ਹਾ ਦੇ ਉੱਤੇ ਆ ਦੁਬਈ ਦੇ ਵਿੱਚ ਅਲਬੈਕ। ਦਵੋ ਨਾ ਤੁਸੀਂ ਪ੍ਰੋਡਕਟ ਆਪਣੀ, ਦਵੋ, ਇਮਾਨਦਾਰੀ ਦਿਖਾਓ। ਕਿਉਂ ਦਿਖਾਓਗੇ ਤੁਸੀਂ ਇਮਾਨਦਾਰੀ? ਸਊਦੀਆ ਦੇ ਵਿੱਚ ਤੁਹਾਡੇ ਚੌਲ ਆਉਂਦੇ ਹੁੰਦੇ ਸੀ, ਅਗਲੇ ਨੇ 10ਵੇਂ ਦਿਨ ਚੱਕ ਕੇ ਤੁਹਾਡੇ ਚੌਲ ਬਾਹਰ ਮਾਰੇ। ਜਦੋਂ ਚੌਲ ਆਉਂਦੇ ਹੁੰਦੇ ਸੀਗੇ A1 VIP ਕੈਟਾਗਰੀ ਦੇ, ਅੱਛੇ ਆ ਰਹੇ ਆ ਚੌਲ, ਮੁੜ ਕੇ ਕੀ ਬਗੈਰਤੀ ਸ਼ੁਰੂ ਕੀਤੀ ਸਾਡੇ ਬੰਦਿਆਂ ਨੇ, ਜਿਹੜੇ ਸਾਡੇ ਐਕਸਪੋਰਟਰ ਸੀਗੇ, ਉਹਨਾਂ ਨੇ ਕੀ ਕੀਤਾ ਜਨਾਬ? ਉੱਤੇ ਚੰਗੇ ਚੰਗੇ ਚੌਲ, ਥੱਲੇ ਉਹੀ ਬਗੈਰਤੀ ਜਿਹੜੀ ਪਾਕਿਸਤਾਨ 'ਚ ਕਰਦੇ ਆ। ਇਹਨਾਂ ਨੇ ਉਹ ਕੈਂਸਲ ਹੀ ਕਰ ਦਿੱਤਾ ਪੱਤਾ ਇਹਨਾਂ ਦਾ, ਵੀ ਚਲੋ ਬਈ ਸਾਨੂੰ ਨਹੀਂ ਚਾਹੀਦੇ। ਹੁਣ ਇੰਡੀਆ ਦੀ ਮੋਹਰ ਲੱਗਦੀ ਹੈ ਉਹਨਾਂ ਚੌਲਾਂ ਦੇ ਉੱਤੇ, ਤੇ ਫੇਰ ਉਹ ਚੌਲ ਜਿਹੜੇ ਆ ਨਾ ਇੱਥੇ ਵਿਕਦੇ ਆ। ਕੋਈ ਯਾਰ, ਕੋਈ ਮਤਲਬ, ਕੋਈ ਦੇਖੋ ਸਹੀ ਕਿੱਥੇ ਦੁਨੀਆ ਜਾ ਰਹੀ ਆ, ਕਿੱਥੇ ਦੁਨੀਆ, ਤੁਸੀਂ ਕਿਹਨੂੰ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਹੇ? ਕੋਈ ਹੈ ਐਸਾ ਮੁਲਕ ਜਿਹਨੂੰ ਤੁਸੀਂ ਜਗਾਡਾ ਤੋਂ ਵੀ ਥੱਲੇ ਗਏ ਹੋਏ ਹੋ ਸਿਰਫ ਔਰ ਸਿਰਫ ਆਪਣੀ ਹਰਕਤਾਂ ਦੀ ਵਜ੍ਹਾ ਤੋਂ? ਅੱਜ ਜੋ ਪਬਲਿਕ ਮੀਡੀਆ ਜਾਂ ਸੋਸ਼ਲ ਮੀਡੀਆ ਲਿਖ ਰਿਹਾ ਸੀ ਕਿ ਨੌਲੇਜ ਨੂੰ ਸ਼ੇਅਰ ਕਰਨ ਵਾਸਤੇ, ਜਿਹੜਾ ਨੌਲੇਜ ਤੁਸੀਂ ਸ਼ੇਅਰ ਕੀਤਾ, ਇਹੋ ਜਿਹਾ ਨੌਲੇਜ ਤਾਂ ਪਿਛਲੇ 500 ਸਾਲ ਚ ਨਹੀਂ ਕਿਸੇ ਨੇ ਸ਼ੇਅਰ ਕੀਤਾ ਹੋਣਾ। ਆਪਣੀਆਂ ਔਰਤਾਂ ਨੂੰ ਦਿਖਾ ਕੇ ਜੋ ਬਗੈਰਤੀਆਂ ਤੁਸੀਂ ਕਮਾਉਣੀਆਂ ਔਰ ਗੁਨਾਹ ਜਾਰੀਆਂ ਕਮਾਉਣਾ ਸ਼ੁਰੂ ਕੀਤਾ ਹੈ, ਯਾਰ ਹੱਦ ਹੈ। ਸਾਡੇ ਕੋਲੋਂ ਵੀਰੇ ਨਹੀਂ ਰਹਿ ਹੁੰਦਾ ਬੋਲਣੋਂ। ਸਾਨੂੰ ਰੱਬ ਨੇ ਜ਼ੁਬਾਨ ਦਿੱਤੀ ਹੈ, ਬੋਲਣ ਵਾਸਤੇ ਦਿੱਤੀ ਹੈ। ਗਲਤ ਕੰਮ ਹੋਏਗਾ ਉਹਦੇ ਵਾਸਤੇ ਜ਼ਰੂਰ ਅਸੀਂ ਆਵਾਜ਼ ਉਠਾਵਾਂਗੇ। ਬਾਕੀ ਜਿਹੜੇ ਆ ਨਾ, ਉਹ ਚਸਕਾ ਲੈਣ ਲਈ ਆਪਣੀ ਉਂਗਲ ਚਲਾਈ ਜਾਓ। ਬਹੁਤ ਬਹੁਤ ਸ਼ੁਕਰੀਆ।